ਬਿਸਮਿल्लाहिर्रहमानिर्रहीम ਤੇ अस्सलाम वालेकुम। 30 ਨਵੰਬਰ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅਸੀਂ ਸਭ ਤੋਂ ਪਹਿਲਾਂ ਤੇ ਕਾਊਂਟਡਾਊਨ ਦੀ ਗੱਲ ਕਰੀਦੀ ਸੀ, ਉਹ ਤੇ ਹੁਣ ਗਿਆ ਮੁੱਕ, ਔਰ ਮੁੱਕਿਆ ਵੀ ਇਸ ਤਰੀਕੇ ਨਾਲ ਹੈ ਕਿ ਫੀਲਡ ਮਾਰਸ਼ਲ ਸਾਹਿਬ ਦਾ ਟੈਨਿਓਰ ਹੀ ਮੁੱਕ ਗਿਆ ਤੇ ਕੋਈ ਨੋਟੀਫਿਕੇਸ਼ਨ ਨਹੀਂ ਲੱਭਿਆ, ਨਾ ਐਕਸਟੈਂਸ਼ਨ ਦਾ ਨਾ ਰੀਅਪਾਇੰਟਮੈਂਟ ਦਾ। ਅੱਛਾ, ਹੁਣ ਤੁਹਾਨੂੰ ਲੱਗਦਾ ਹੋਏਗਾ ਵੀ ਅਸੀਂ ਸਾੜ ਕੱਢਣ ਡਏ, ਅਸੀਂ ਤਾਂ ਆਖਣਾ ਹੀ ਅਸੀਂ ਉਹਨਾਂ ਦੇ ਮੁਖਾਲਫ ਹੈ। ਨਹੀਂ, ਇੰਜ ਨਹੀਂ ਹੈ। ਇਹ ਅਸੀਂ ਨਹੀਂ ਆਖਣ ਡਏ। ਹੁਣ ਡੌਨ ਅਖਬਾਰ ਜਿਹੜਾ ਪਾਕਿਸਤਾਨ ਦੇ ਵਿੱਚ ਛਪਦਾ, ਉੱਥੋਂ ਬਾਕਰ ਸਾਹਿਬ ਦੀ ਸਟੋਰੀ ਹੈ, ਉਹ ਆਖਣ ਡਏ ਨੇ ਕਿ ਜਨਾਬ ਅਗਰ ਆਰਮੀ ਚੀਫ ਦਾ ਤੁਸੀਂ ਐਕਸਟੈਂਸ਼ਨ ਦਾ ਨੋਟੀਫਿਕੇਸ਼ਨ ਚਲੋ ਨਹੀਂ ਵੀ ਲੈਣਾ, ਤੁਸੀਂ ਆਂਦੇ ਹੋ ਤਰਮੀਮ ਹੋ ਗਈ, ਸਾਨੂੰ ਲੋੜ ਨਹੀਂ, ਕਿਉਂਕਿ ਮੁਲਕ 'ਚ ਕਾਨੂੰਨ 'ਚ ਕੋਈ ਨਾ ਹੋਇਆ। ਹਾਲਾਂਕਿ ਜਿਹੜਾ ਵੀ ਕਾਨੂੰਨ ਬਣਦਾ ਹੈ, ਪਿਛਲਾ ਨੋਟੀਫਿਕੇਸ਼ਨ ਜਿਹੜਾ ਹੋਇਆ ਸੀ ਇਹਨਾਂ ਦਾ 2022 ਨੂੰ, ਜਿਹਦੇ ਤਹਿਤ ਇਹ 29 ਨਵੰਬਰ 2022 ਨੂੰ ਬਣੇ ਸਨ ਆਰਮੀ ਚੀਫ, ਉਸ ਨੋਟੀਫਿਕੇਸ਼ਨ ਦੇ ਮੁਤਾਬਕ ਇਹਨਾਂ ਨੇ 3 ਸਾਲਾਂ ਬਾਅਦ ਘਰ ਜਾਣਾ ਸੀ। ਉਹਦੇ ਦਰਮਿਆਨ ਦੇ ਵਿੱਚ ਜਿਸ ਵੇਲੇ ਆਇਨ 'ਚ ਤਰਮੀਮ ਹੋਈ ਤੇ ਉਹਦੀ ਐਗਜ਼ੀਕਿਊਸ਼ਨ ਵਾਸਤੇ ਇਹਨਾਂ ਨੂੰ ਨੋਟੀਫਿਕੇਸ਼ਨ ਚਾਹੀਦਾ ਸੀ। ਇਹ ਸਾਰੇ ਵੱਡੇ ਵੱਡੇ ਵਕੀਲ ਇਹੀ ਗੱਲ ਕਰਦੇ ਨੇ। ਲੇਕਿਨ ਚਲੋ ਡੌਨ ਵਾਲੇ ਆਂਦੇ ਨੇ ਵੀ ਮੰਨ ਲਈ ਗੱਲ ਵੀ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਚਾਹੀਦਾ, ਪਰ ਇਹ ਜਿਹੜਾ CDF ਹੈ, ਚੀਫ ਆਫ ਡਿਫੈਂਸ ਫੋਰਸਿਸ, ਇਹ ਤਾਂ ਨਵਾਂ ਅਹੁਦਾ ਹੈ, ਇਹ ਤਾਂ ਗੱਲਾਂ ਹੀ ਨਵੀਆਂ ਨੇ, ਇਹਦੇ ਤੇ ਅਜੇ ਤੱਕ ਕੋਈ ਅਪਾਇੰਟ ਹੋਇਆ ਹੀ ਨਹੀਂ, ਇਹਦਾ ਨੋਟੀਫਿਕੇਸ਼ਨ ਤੇ ਚਾਹੀਦਾ। ਵਜ਼ੀਰ ਆਜ਼ਮ ਬੈਠਾ ਹੈ ਜਾ ਕੇ ਉੱਥੇ ਇੰਗਲੈਂਡ, ਤੇ ਉਹ ਨੋਟੀਫਿਕੇਸ਼ਨ ਹੁਣ ਕਰੇ ਤੇ ਕਰੇ ਕਿਸ ਤਰ੍ਹਾਂ, ਤੇ ਹੋਵੇ ਕਿਸ ਤਰ੍ਹਾਂ। ਬਹਰਹਾਲ ਕਾਊਂਟਡਾਊਨ ਵਾਲੀ ਗੱਲ ਤੇ ਗਈ ਹੈ ਮੁੱਕ, ਔਰ ਅਸੀਂ ਉਹਦੇ ਵਿੱਚੋਂ ਸੱਚੇ ਸਾਬਤ ਹੋਏ ਹਾਂ ਕਿ ਭਾਈ ਹੁਣਾਂ ਦਾ ਵੇਲਾ ਵੀ ਮੁੱਕ ਗਿਆ, ਟੈਨਿਓਰ ਵੀ ਮੁੱਕ ਗਿਆ, ਤੇ ਭਾਈ ਹੁਣੀ ਰਿਟਾਇਰ ਵੀ ਹੋ ਗਏ ਨੇ, ਔਰ ਅੱਗੋਂ ਕੋਈ ਨੋਟੀਫਿਕੇਸ਼ਨ ਨਹੀਂ ਹੈ ਇਸ ਵੇਲੇ। ਅਗਰ ਉਹਨਾਂ ਵਰਦੀ ਪਾਈ ਹੈ, ਮੈਂ ਤੇ ਨਾਲ ਲਾ ਦੇਣ ਤੇ ਆਪਣਾ ਟਰੈਕ ਸੂਟ ਪਾ ਕੇ ਆਪਣਾ ਕੋਈ ਜਾਂ ਕੋਈ ਹੋਰ ਕੱਪੜੇ ਪਾ ਕੇ ਗੋਲਫ ਸ਼ਾਪ ਖੇਡਣ ਤੇ ਰਿਟਾਇਰਮੈਂਟ ਦੀ ਜ਼ਿੰਦਗੀ ਹੁਣ ਗੁਜ਼ਾਰਨ, ਕਿਉਂਕਿ ਹੁਣ ਵਰਦੀ ਕਾਨੂੰਨੀ ਤੌਰ ਤੇ ਉਹਨਾਂ ਦੇ ਉੱਤੇ ਨਹੀਂ ਰਹਿ ਗਈ। ਅਗਰ ਫਿਰ ਵੀ ਪਾਈ ਰੱਖਦੇ ਨੇ, ਆਂਦੇ ਨੇ ਵੀ ਨਹੀਂ ਮੈਂ ਨਹੀਂ ਲਾਉਣੀ, ਭਾਵੇਂ ਬੇਗਮ ਸਾਹਿਬਾ ਆਖਣ ਵੀ ਧਵਾ ਲਓ, ਇੰਨੇ ਦਿਨਾਂ ਦੀ ਪਾਈ ਜੇ ਤੇ ਹੁਣ ਇਹਨੂੰ ਲਾ ਕੇ ਧਵਾ ਲਓ, ਮੈਨੂੰ ਨਹੀਂ ਲੱਗਦਾ ਵੀ ਹੁਣ ਤਿਆਰ ਨੇ ਵਰਦੀ ਲਾਉਣ ਦੇ। ਉਹ ਆਂਦੇ ਨੇ ਨਹੀਂ ਮੈਂ ਪਾਈ ਰੱਖਣੀ, ਮੈਂ ਨਹੀਂ ਲਾਉਣੀ। ਅੱਛਾ, ਇਹ ਜਿਹੜੀ ਉਹਨਾਂ ਹੁਣ ਵਰਦੀ ਪਾਈ ਰੱਖਣੀ ਹੈ ਨਾ, ਭਾਵੇਂ ਘਰ ਹੀ ਫਿਰਨ ਪਾ ਕੇ ਜਾਂ ਬਾਹਰ ਫਿਰਨ, ਜੋ ਵੀ, ਡੰਡਾ ਉਹਨਾਂ ਦੇ ਕੋਲ ਹੈ, ਜਿੱਥੇ ਮਰਜ਼ੀ ਫਿਰਨ, ਲੇਕਿਨ ਇਹ ਹੁਣ ਕਾਨੂੰਨੀ ਤੌਰ 'ਤੇ ਦੀ ਪੋਜੀਸ਼ਨ ਜਿਹੜੀ ਹੈ ਉਹ ਕਮਜ਼ੋਰ ਹੋ ਗਈ ਹੈ, ਅਤੇ ਹੁਣ ਦਿਨ ਬ ਦਿਨ ਕਮਜ਼ੋਰੀ ਜਿਹੜੀ ਹੈ ਉਹ ਵੱਧਦੀ ਜਾਣੀ ਹੈ। ਜਿਵੇਂ ਬੰਦਾ ਬੁੱਢਾ ਹੁੰਦਾ ਅਤੇ ਦਿਨ ਬ ਦਿਨ ਕਮਜ਼ੋਰੀ ਜਿਹੜੀ ਉੱਤੇ ਚੜ੍ਹਦੀ ਆਉਂਦੀ ਹੈ, ਉਸੇ ਤਰੀਕੇ ਨਾਲ ਕਮਜ਼ੋਰੀ ਹੁਣ ਚੜ੍ਹਦੀ ਆਉਣੀ ਹੈ। ਅਗਲੀਆਂ ਬਹਾਰਾਂ ਅਤੇ ਅਗਲੇ ਬੁੱਲੇ ਨਹੀਂ, ਅਸੀਂ ਨਹੀਂ। ਹੁਣ ਤਾਂ ਜਿਵੇਂ ਪੁਰਾਣਾ ਕੋਈ ਬੰਦਾ, ਵਡੇਰਾ ਬੰਦਾ, ਜਾਂ ਕੋਈ ਪੁਰਾਣਾ ਹਾਥੀ, ਜਾਂ ਕੋਈ ਹੋਰ ਜਿਹੜਾ ਵੀ ਕੋਈ ਅੱਲਾ ਦੀ ਬਣਾਈ ਹੋਈ ਜਿਹੜੀ ਮਖਲੂਕ ਹੈ, ਕੋਈ ਵੀ ਹੋਵੇ, ਉਹ ਬੈਠੀ ਹੋਵੇ ਅਤੇ ਅੱਖਾਂ ਵੀ ਨਾ ਖੋਲ੍ਹ ਸਕੇ, ਇੰਨੀ ਨਕਾਹਤ ਹੋਵੇ, ਅਤੇ ਮੱਖੀਆਂ ਉੱਤੇ ਬਹਿੰਦੀਆਂ ਨੇ ਅਤੇ ਤੰਗ ਕਰਦੀਆਂ ਨੇ। ਬਿਲਕੁਲ ਉਂਝ ਹੀ ਹੁਣ ਟਾਊਟ ਸਾਫੀਆਂ ਨੇ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ। ਮੱਠਾ ਅਬਸਾਰ ਆਲਮ ਸਾਹਿਬ ਨੇ ਵੀ ਤਬਰਰੇ ਛੱਡੇ ਨੇ, ਉਹ ਅਸੀਂ ਉਰਦੂ ਵੀਲੌਗ 'ਚ ਡਿਸਕਸ ਕੀਤੇ ਨੇ, ਸ਼ਾਮ ਵਾਲੇ 'ਚੋਂ ਸੁਣ ਲੈਣਾ। ਅਤੇ ਨੂਨ ਲੀਗ ਵਾਲੇ ਵੀ ਮੱਠਾ ਹੁਣ ਟੈਂਪਰੇਚਰ ਵਧਾਉਣ ਡਏ ਨੇ, ਉਹਨਾਂ ਨੂੰ ਵੀ ਮੱਠੀ ਪੀੜ ਛਿੜ ਪਈ ਹੈ, ਅਤੇ ਫੀਲਡ ਮਾਰਸ਼ਲ ਸਾਹਿਬ ਦਾ ਮੇਰਾ ਖਿਆਲ ਭੈੜਾ ਵੇਲਾ ਜਿਹੜਾ ਉਹ ਹੁਣ ਸ਼ੁਰੂ ਹੋਣ ਵਾਲਾ ਹੈ। ਬਹਰਹਾਲ ਕਾਊਂਟਡਾਊਨ ਵਾਲੀ ਗੱਲ ਮੁੱਕ ਗਈ। ਹੁਣ ਅਸੀਂ ਟਾਈਮ ਟਰੈਕਰ ਲਾ ਲਿਆ ਅਤੇ ਅਸੀਂ ਟਰੈਕਿੰਗ ਕਰਾਂਗੇ ਵੀ ਕਿੰਨੇ ਦਿਨ ਆਸਿਮ ਮੁਨੀਰ ਸਾਹਿਬ ਆਪਣਾ ਡਿਫੈਕਟੋ ਮਾਰਸ਼ਾਲਾ ਚਲਾਉਂਦੇ ਨੇ ਪਾਕਿਸਤਾਨ ਦੇ ਵਿੱਚ। ਅਤੇ ਅੱਜ ਪਹਿਲਾ ਦਿਨ ਹੈ ਡਿਫੈਕਟੋ ਮਾਰਸ਼ਾਲਾ ਦਾ, ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਡਿਫੈਕਟੋ ਮਾਰਸ਼ਾਲਾ ਡੇ 1। ਇਹ ਅਸੀਂ ਹੁਣ ਟਰੈਕਰ ਲਾਈ ਰੱਖਾਂਗੇ ਅਤੇ ਤੁਹਾਨੂੰ ਰੋਜ਼ ਦੱਸਦੇ ਰਹਾਂਗੇ। ਹੁਣ ਆਈਏ ਜ਼ਰਾ ਅੱਜ ਦੀਆਂ ਭਰਵੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਹੈ ਉਹ ਅੱਜ ਦੀ ਹੈ ਪੰਜਾਬ ਤੋਂ, ਜਿੱਥੇ ਥਾਣੇ ਅਤੇ ਕਚਹਿਰੀਆਂ ਭਰ ਗਏ ਨੇ ਮੁਜਰਮਾਂ ਦੇ ਨਾਲ। ਪਰ ਇਹ ਮੁਜਰਮ ਕੋਈ ਡਾਕੂ ਨਹੀਂ, ਕੋਈ ਕੱਚੇ ਦੇ ਡਾਕੂ ਨਹੀਂ, ਕੋਈ ਸ਼ਬਾਜ਼ ਸ਼ਰੀਫ ਵਰਗੇ ਐਸੇ ਲੋਕ ਨਹੀਂ ਜਿਨ੍ਹਾਂ ਦੇ ਉੱਤੇ ਮਨੀ ਲਾਂਡਰਿੰਗ ਦੇ ਕੇਸ ਨੇ, ਲੁੱਟਣ ਦੇ ਕੇਸ ਨੇ। ਨਹੀਂ, ਇਹ ਪਾੜੂ ਮੁੰਡੇ ਨੇ। ਪਾੜੂ ਮੁੰਡੇ ਮਤਲਬ ਪੜ੍ਹਨ ਵਾਲੇ ਮੁੰਡੇ, ਜਿਹੜੇ ਕਾਲਜ ਸਕੂਲ ਜਾਣ ਡਏ ਨੇ। ਕਿਸੇ ਦੀ ਉਮਰ 15 ਸਾਲ, ਕਿਸੇ ਦੀ 16, ਕਿਸੇ ਦੀ 18, ਕਿਸੇ ਦੀ 19, ਅਤੇ ਉਹਨਾਂ ਨੂੰ ਦੜ ਪੁਲਿਸ ਵਾਲੇ ਪਰਚੇ ਦੇ ਕੇ ਥਾਣਿਆਂ 'ਚ ਲਈ ਜਾਂਦੇ ਨੇ। ਹਾਂਜੀ, ਤੁਸੀਂ ਦਰੁਸਤ ਸੁਣ ਰਹੇ ਹੋ, ਚਲਾਨ ਨਹੀਂ ਕੱਟਣ ਡਏ, ਫੜ ਕੇ ਥਾਣਿਆਂ 'ਚ ਲਈ ਜਾਂਦੇ ਨੇ ਅਤੇ ਉੱਥੇ ਜਾ ਕੇ ਹੱਥਕੜੀਆਂ ਲਾਈ ਜਾਂਦੇ ਨੇ। ਸਿਰਫ ਤੁਹਾਨੂੰ ਅਗਰ ਗੱਲ ਦੱਸੀਏ ਤਾਂ ਸਿਰਫ 24 ਘੰਟਿਆਂ 'ਚ 38,500 ਤੋਂ ਜ਼ਿਆਦਾ ਚਲਾਨ ਕੀਤੇ ਨੇ। ਕਿੰਨੇ? 24 ਘੰਟਿਆਂ 'ਚ ਪੰਜਾਬ ਦੇ ਵਿੱਚ 38,500 ਚਲਾਨ ਕੀਤੇ ਨੇ। ਇਹਨਾਂ ਦੀ ਪੂਰੀ ਮਾਲੀਅਤ ਜਿਹੜੀ ਹੈ ਉਹ ਪਤਾ ਨਹੀਂ ਕਿੰਨੇ ਹੁਣ ਕਰੋੜ ਬਣਨੀ ਹੈ। ਅਗਰ ਤੁਸੀਂ 38,500 ਨੂੰ 1,000 2,000 ਰੁਪਈਏ ਦੇ ਨਾਲ ਵੀ ਜ਼ਰਬ ਦੇ ਲਓ, ਅਤੇ ਆਪੇ ਵੇਖ ਲਓ ਵੀ ਕਿੰਨੇ ਕਰੋੜ ਰੁਪਈਆ ਇਹਨਾਂ ਦੀ ਮਾਲੀਅਤ ਬਣ ਜਾਣੀ ਹੈ। ਇਹ ਸਿਰਫ ਅਗਰ ਇੱਕ ਤੁਸੀਂ ਜ਼ਿਲ੍ਹੇ ਦੀ ਗੱਲ ਕਰ ਲਓ ਨਾ, ਉਕਾੜੇ ਦੀ, ਅਤੇ ਉੱਥੇ ਪਤਾ ਨਹੀਂ ਕਿੰਨੇ ਕੁ ਪਰਚੇ ਜਿਹੜੇ ਨੇ, ਜਾਂ ਸਿਰਫ 200 ਤੋਂ ਬਹੁਤੇ
ਉਕਾੜਾ ਸ਼ਹਿਰ ਜਿਹੜਾ ਹੈ ਉੱਥੇ 200 ਤੋਂ ਬਹੁਤੇ ਮੁਕੱਦਮੇ ਦਰਜ ਕਰ ਦਿੱਤੇ ਨੇ। ਇਹ ਚਲਾਨ ਦੀ ਗੱਲ ਨਹੀਂ ਕਰਨ ਡਏ ਅਸੀਂ। ਇਹ ਉਹ ਨੇ ਜਿਨ੍ਹਾਂ ਨੂੰ ਕਮ ਉਮਰ ਨੌਜਵਾਨਾਂ ਨੂੰ ਜਿਹੜੇ ਟ੍ਰੈਫਿਕ ਕਵਾਨੀਨ ਦੀ ਖਿਲਾਫਵਰਜ਼ੀ ਦੇ ਉੱਤੇ ਫੜ ਕੇ ਜਨਾਬ ਉਹਨਾਂ ਨੂੰ ਥਾਣਿਆਂ 'ਚ ਕਚਹਿਰੀਆਂ 'ਚ ਪਾਈ ਜਾ ਰਹੇ ਨੇ, ਥਾਣੇ ਭਰ ਦਿੱਤੇ ਨੇ, ਉਹਨਾਂ ਨੂੰ ਲਾਈਆਂ ਨੇ ਹੱਥਕੜੀਆਂ। ਅੱਛਾ, ਹੁਣ ਇਹ ਬੜੀ ਮੁਸੀਬਤ ਮਾਂ ਪਿਓ ਲਈ ਪੈ ਗਈ ਹੈ। ਉਹਦੀ ਵਜ੍ਹਾ ਕੀ ਹੈ? ਹੁਣ ਸਕੂਲੇ ਜਾਣਾ ਹੈ, ਕਾਲਜ ਜਾਣਾ ਹੈ ਬੱਚਿਆਂ ਨੇ, ਇੱਥੇ ਕੋਈ ਬੱਸਾਂ ਤਾਂ ਹੈ ਕੋਈ ਨਹੀਂ, ਪਬਲਿਕ ਟਰਾਂਸਪੋਰਟ ਤਾਂ ਹੈ ਕੋਈ ਨਹੀਂ। ਜੇ ਜਾਣਾ ਘੱਲੋਗੇ ਪਬਲਿਕ ਟਰਾਂਸਪੋਰਟ ਤੋਂ ਅਗਲੇ ਦਿਨ ਹੀ ਸਕੂਲੇ ਪਹੁੰਚੇਗਾ। ਹੁਣ ਸਾਰਿਆਂ ਦੇ ਕੋਲ ਗੱਡੀਆਂ ਵੀ ਨਹੀਂ, ਵੀ ਡਰਾਈਵਰ ਵੀ ਨਹੀਂ, ਵੀ ਬੱਚਿਆਂ ਨੂੰ ਜਿਹੜਾ ਉਹ ਉਸ ਗੱਡੀ ਡਰਾਈਵਰ ਦੇ ਨਾਲ ਭੇਜ ਦੇਣ ਸਕੂਲੇ, ਉਹ ਵੀ ਕੰਮ ਕੋਈ ਨਹੀਂ। ਜਾਂ ਕਾਲਜ ਬੱਚਿਆਂ ਨੇ ਇਸ ਤਰ੍ਹਾਂ ਹੀ ਜਾਣਾ, ਕੋਈ ਵੱਡਾ ਭਰਾ ਨਾਲ ਬੱਚਿਆਂ ਨੂੰ ਵੀ ਛੱਡ ਆਉਂਦਾ, ਜਾਂ ਵਾਲਦ ਸਾਹਿਬ ਨੇ ਉਹ ਬੱਚਿਆਂ ਨੂੰ ਛੱਡ ਆਉਂਦੇ ਨੇ, ਜਾਂ ਕੋਈ ਹੋਰ ਮੇਰਾ ਮਤਲਬ ਚਾਚੇ ਤਾਏ ਦਾ ਪੁੱਤਰ ਹੈ ਉਹ ਬੱਚਿਆਂ ਨੂੰ ਮੋਟਰਸਾਈਕਲ 'ਤੇ ਛੱਡ ਆਉਂਦਾ। ਇਹ ਆਉਂਦੇ ਨੇ ਵੀ ਪੈਰਿਸ ਵਾਲੇ ਕਾਨੂੰਨ ਇੱਥੇ ਹੁਣ ਚੱਲਣੇ ਨੇ। ਭੁੱਖ ਜਾਂ ਤਾਂ ਪੈਰਿਸ ਤਰ੍ਹਾਂ ਘੱਟ ਕਰੋ, ਭੁੱਖ ਜਿਹੜੀ ਉਹ ਪਾਕਿਸਤਾਨ ਵਾਲੀ ਹੈ, ਕਾਨੂੰਨ ਪੈਰਿਸ ਵਾਲੇ ਨੇ। ਹੁਣ ਇਹ ਲੋਕੀ ਕਿਵੇਂ ਪੂਰੇ ਕਰਨ? ਹੁਣ ਉੱਥੇ ਭੁੱਖ ਨਾਲ ਜੱਫਾ ਮਾਰਿਆ ਲੋਕਾਂ ਨੇ। ਲੋਕੀ ਤੇ ਉਹਨਾਂ ਦੀ ਹਾਲਤ ਇਹ ਹੁੰਦੀ ਹੈ ਭਾਈ ਜੀ ਕਿ ਮੋਟਰਸਾਈਕਲ 'ਚ ਉਦੋਂ ਤੇਲ ਪਾਉਂਦੇ ਨੇ ਜਦੋਂ ਉਹਨੂੰ ਉਲਟਾ ਕੇ, ਇੱਕ ਵਾਰੀ ਖੱਬੇ ਪਾਸੇ ਉਲਟਾ ਕੇ ਵੀ ਚਲਾ ਲੈਂਦੇ ਨੇ ਅਤੇ ਇੱਕ ਵਾਰੀ ਸੱਜੇ ਪਾਸੇ ਉਲਟਾ ਕੇ ਵੀ ਚਲਾ ਲੈਂਦੇ ਨੇ। ਉਲਟਾਉਂਦੇ ਕਿਉਂ ਨੇ? ਥੋੜ੍ਹਾ ਜਿਹਾ ਦੱਸਦੇ ਆ ਜਿਹਨਾਂ ਨੂੰ ਨਹੀਂ ਪਤਾ। ਮੋਟਰਸਾਈਕਲ ਦੀ ਟੈਂਕੀ ਜਿਹੜੀ ਹੈ ਨਾ ਉਹ ਦੋਵੇਂ ਪਾਸਿਓਂ ਇੰਝ ਗਹਿਰੀ ਹੁੰਦੀ ਹੈ ਅਤੇ ਦਰਮਿਆਨ 'ਚ ਉਭਰੀ ਹੁੰਦੀ ਹੈ, ਅਤੇ ਉਹਦੇ ਇੱਕੋ ਪਾਸੇ ਜਿਹੜੀ ਹੈ ਨਾ ਉਹ ਤੇਲ ਥੱਲੇ ਜਾਣ ਵਾਲੀ ਨੋਜ਼ਲ ਹੁੰਦੀ ਹੈ। ਉਹ ਜਿਹੜਾ ਅੱਧਾ ਕੁ ਲੀਟਰ ਤੇਲ ਹੁੰਦਾ ਨਾ, ਉਹ ਇੱਕ ਪਾਸੇ ਜਿਹੜਾ ਉਹਦਾ ਢਿੱਡ ਜਿਹਾ ਹੁੰਦਾ ਨਾ ਉਹਦੇ ਇੱਕ ਪਾਸੇ ਬਚਿਆ ਰਹਿ ਜਾਂਦਾ। ਔਰ ਕਿਉਂਕਿ ਉੱਥੇ ਜਿਹੜਾ ਤੇਲ ਕੱਢਣ ਵਾਲਾ ਜਾਂ ਜਿੱਥੋਂ ਤੇਲ ਇੰਜਣ 'ਚ ਜਾਂਦਾ ਉਹ ਪਾਈਪ ਦੂਜੇ ਪਾਸੇ ਲੱਗਾ ਹੁੰਦਾ, ਅਤੇ ਉਹ ਫਿਰ ਉਲਟਾ ਕੇ ਉੱਧਰ ਵਾਲਾ ਤੇਲ ਉੱਧਰ ਲੈ ਜਾਂਦੇ ਨੇ। ਗੁਰਬਤ ਦੀਆਂ ਗੱਲਾਂ ਹੀ ਨੇ ਨਾ। 8-10 ਲੀਟਰ ਟੋਟਲ ਤੇਲ ਪੈਂਦਾ ਉਹਦੇ ਵਿੱਚ, ਗੱਡੀ ਦੇ ਵਿੱਚ, ਆਪਣਾ ਮੋਟਰਸਾਈਕਲ ਦੇ ਵਿੱਚ, ਅਤੇ ਉਹ ਵੀ ਪੈਸੇ ਲੋਕਾਂ ਕੋਲ ਨਹੀਂ ਹੁੰਦੇ। ਵਿਚਾਰੇ ਸੜਕ 'ਤੇ ਉਲਟਾ ਕੇ ਅਤੇ ਇੱਧਰ ਦਾ ਤੇਲ ਇੱਧਰ ਕਰਕੇ ਅਤੇ ਆਪਣਾ ਗੁਜ਼ਾਰਾ ਕਰਨ ਡਏ ਹੁੰਦੇ ਨੇ। ਉਹਨਾਂ ਲੋਕਾਂ ਨੂੰ ਆਉਂਦੇ ਨੇ ਵੀ ਸਾਰੇ ਟ੍ਰੈਫਿਕ ਦੇ ਕਾਨੂੰਨ ਪੂਰੇ ਕਰੋ। ਮਤਲਬ ਅੱਗੇ ਇਹ ਜਵਾਕ ਵੈਸੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਜਿੰਨਾ ਕੋ ਪੜ੍ਹ ਸਕਦੇ ਨੇ, ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਨੇ ਉਹਨਾਂ ਸਕੂਲਾਂ ਦੇ। ਉਹਨਾਂ ਸਕੂਲਾਂ ਤੋਂ ਮੈਟ੍ਰਿਕ ਐਫਏ ਕਰਕੇ ਜਦੋਂ ਏਅਰਪੋਰਟ 'ਤੇ ਜਾਂਦੇ ਨੇ, ਹੁਣ ਕੋਈ ਮਾਂ ਦੀਆਂ ਟੂੰਬਾਂ ਵੇਚ ਕੇ, ਜਿਸ ਤਰ੍ਹਾਂ ਮੈਂ ਅੱਗੇ ਆਖਿਆ ਕੋਈ ਡੰਗਰ ਵੱਛਾ ਵੇਚ ਕੇ ਜਾਂਦੇ ਨੇ, ਅਤੇ ਉੱਥੇ ਉਹਨਾਂ ਨੂੰ ਫੜ ਲੈਂਦੇ ਨੇ ਅਤੇ ਉੱਥੇ ਫੜ ਕੇ ਆਉਂਦੇ ਨੇ ਅੰਗਰੇਜ਼ੀ ਬੋਲ ਕੇ ਦੱਸੋ। ਉਹ ਮੂਰਖੋ, ਕਿੱਥੋਂ ਅੰਗਰੇਜ਼ੀ ਬੋਲਣ? ਉਹ ਕਿਹੜੇ ਕੋਈ ਤੁਹਾਡੇ ਮਹਿੰਗੇ ਸਕੂਲਾਂ ਤੋਂ ਪੜ੍ਹੇ ਨੇ? ਅੰਗਰੇਜ਼ੀ ਨਹੀਂ ਆਉਂਦੀ, ਤੁਸੀਂ ਨਹੀਂ ਬਾਹਰ ਵਾਲੇ ਮੁਲਕ ਜਾ ਸਕਦੇ, ਤੁਸੀਂ ਇੱਥੇ ਹੀ ਰਹੋ। ਮੈਨੂੰ ਇਹ ਦੱਸੋ ਵੀ ਉਹ ਕਿੰਗ ਕਾਲਜ ਪੜ੍ਹਾਉਣ ਜਾ ਰਹੇ ਨੇ, ਉਹ ਕਿੰਗਸ ਕਾਲਜ ਦੇ ਵਿੱਚ ਪੜ੍ਹਾਉਣ ਜਾ ਰਹੇ ਨੇ ਪ੍ਰੋਫੈਸਰ ਦੇ ਤੌਰ 'ਤੇ। ਆਪੇ ਉੱਥੇ ਜਗ੍ਹਾ ਜਿਸ ਵੇਲੇ ਸਿਰ ਪਏਗੀ ਆਪੇ ਆਪਣਾ ਕੰਮ ਕੁਮ ਸਿੱਧਾ ਕਰ ਲੈਣਗੇ, ਮਜ਼ਦੂਰੀ ਕਰਨ ਗਏ ਨੇ। ਅਤੇ ਇਹ ਸੂਰਤ ਹਾਲ ਹੁਣ ਬੱਚਿਆਂ ਦੇ ਨਾਲ ਇਹਨਾਂ ਨੇ ਪੈਦਾ ਕੀਤੀ। ਹੁਣ ਮਾਂ ਪਿਓ ਨੂੰ ਪਤਾ ਨਹੀਂ, ਭੈਣਾਂ ਭਾਈਆਂ ਦੋਸਤਾਂ ਨੂੰ ਮੋਟਰਸਾਈਕਲ 'ਤੇ ਇੰਝ ਹੀ ਬੱਚੇ ਖੜਦੇ ਨੇ ਜਾਂ ਮਾਂ ਪਿਓ ਖੜਦੇ ਨੇ। ਇਹਨਾਂ ਨਵਾਂ ਵਕਤ ਪਾ ਦਿੱਤਾ ਵੀ ਇੱਕ ਸਵਾਰੀ ਬਹਿਣੀ ਹੈ ਅਤੇ 2 ਬਹਿਣੀਆਂ ਨੇ। ਅਤੇ ਹੁਣ ਮੈਨੂੰ ਇਹ ਦੱਸੋ ਵੀ ਹੁਣ ਅਗਰ ਕਿਸੇ ਬੰਦੇ ਦੇ 4 ਬੱਚੇ ਨੇ, ਉਹ ਸਕੂਲੇ ਛੱਡਦਾ ਹੈ, ਤਾਂ ਆਪਣਾ ਮੇਰਾ ਮਤਲਬ ਆਸਰਾ ਕਰਨ ਡਿਆ ਪੂਰਾ। ਉਹ ਹੁਣ 2-2 ਕਰਕੇ ਬੱਚੇ ਛੱਡੇ ਜਾਂ ਇੱਕ ਬੱਚਾ ਛੱਡੇ, ਉਹ ਕਿਸ ਤਰ੍ਹਾਂ ਛੱਡੇਗਾ? ਕੋਈ ਅਕਲ ਨੂੰ ਹੱਥ ਮਾਰੋ। ਬਾਜੀ ਮਰੀਅਮ ਨੂੰ ਤਾਂ ਅਕਲ ਨਹੀਂ, ਪਰ ਇਹ ਜਿਹੜੇ ਪੁਲਿਸ ਵਾਲੇ ਨੇ ਮੂਰਖ, ਇਹ ਤੁਸੀਂ ਕੋਈ ਹਿਆ ਨੂੰ ਹੱਥ ਮਾਰੋ, ਨਾਲ ਅਕਲ ਨੂੰ ਹੱਥ ਮਾਰੋ। ਇਹ ਕੀ ਕਰਨ ਡਏ ਜੇ ਲੋਕਾਂ ਨਾਲ? ਕਿਹੜੇ ਪਾਸੇ ਜਾਣਗੇ ਲੋਕ, ਮੈਨੂੰ ਆਪ ਦੱਸੋ। ਬਹਰਹਾਲ ਮੈਂ ਤਾਂ ਬੜਾ ਹੀ ਹੈਰਾਨ ਹੋਇਆ ਜੋ ਕੁਝ ਹੋਣ ਡਿਆ ਇਸ ਵੇਲੇ ਪੰਜਾਬ ਦੇ ਵਿੱਚ। ਜਿਸ ਤਰੀਕੇ ਨਾਲ ਲੋਕਾਂ ਨੂੰ, ਇੱਕ ਤਾਂ ਏਅਰਪੋਰਟਾਂ 'ਤੇ ਤੰਗ ਕਰਨ ਡਏ ਨੇ ਲੋਕਾਂ ਨੂੰ, ਉੱਥੋਂ ਲਾਈ ਲੂਈ ਜਾਂਦੇ ਨੇ ਵੀ ਤੈਨੂੰ ਅੰਗਰੇਜ਼ੀ ਨਹੀਂ ਆਉਂਦੀ, ਤੇਰੇ ਕੋਲ ਲਾਇਸੈਂਸ ਨਹੀਂ ਹੈਗਾ, ਤੇਰੇ ਕੋਲ ਕ੍ਰੈਡਿਟ ਕਾਰਡ ਨਹੀਂ ਹੈਗਾ, ਤੇਰੇ ਬੈਂਕ 'ਚ ਪੈਸੇ ਨਹੀਂ ਹੈਗੇ। ਮੈਨੂੰ ਦੱਸੋ ਵੀ ਇਹ ਮੀਆਂ ਮਨਸ਼ਾ ਹੈ ਵੀ ਜੇ ਇਹਦੇ ਬੈਂਕ 'ਚ ਪੈਸੇ ਵੀ ਹੋਣ, ਇਹਦੇ ਕੋਲ ਸਾਰਾ ਕੁਝ ਇੱਥੇ ਹੋਵੇ, ਇਹਨੂੰ ਅੰਗਰੇਜ਼ੀ ਵੀ ਆਉਂਦੀ ਹੋਵੇ, ਇਹਨੇ ਕੱਪੜੇ ਵੀ ਮਹਿੰਗੇ ਪਾਏ ਹੋਣ, ਅਤੇ ਇਹਨੇ ਉੱਥੇ ਅੰਬ ਲੈਣ ਜਾਣਾ ਬਾਹਰ? ਫਿਰ ਇਸੇ ਕੰਮ ਨੂੰ ਤਾਂ ਬਾਹਰ ਚੱਲਾ ਭੁੱਖ ਕੱਟਣ ਨਹੀਂ। ਬਹਰਹਾਲ ਪਤਾ ਨਹੀਂ ਇਹਨਾਂ ਲੋਕਾਂ ਨੂੰ ਰੱਬ ਕੋਲੋਂ ਡਰ ਨਹੀਂ। ਅੱਛਾ ਜੀ, ਅਗਲੀ ਸੁਣ ਲਓ। ਫੰਡਸ ਦੀ ਅਦਮ ਫਰਾਹਮੀ 'ਤੇ ਪੰਜਾਬ ਦੇ 38,000 ਸਕੂਲਾਂ 'ਚ ਤਾਮੀਰਾਤੀ ਕੰਮ ਜਿਹੜਾ ਰੁਕ ਗਿਆ। ਉਹਦੇ ਬਾਜੀ ਨੇ ਵੱਡੇ ਵੱਡੇ ਐਲਾਨ ਕੀਤੇ ਸੀ ਨਾ, ਫੰਡ ਜਿਹੜੇ ਨੂੰ ਅੱਗੇ ਪਿੱਛੇ ਮੇਰਾ ਮਤਲਬ ਹੁਣ ਜਾਂ ਲੱਗ ਗਏ ਨੇ ਜਾਂ ਖਾਧੇ ਗਏ ਨੇ, ਹੁਣ ਇਹ ਨਹੀਂ ਪਤਾ। ਮਹਿਕਮਾ ਸਕੂਲ ਜਿਹੜੀ ਐਜੂਕੇਸ਼ਨ ਹੈ, ਉਹਨਾਂ ਨੇ 40 ਅਰਬ ਦੇ ਫੰਡਸ ਮੁਖਤਸ ਕੀਤੇ ਸੀ। 6 ਮਾਹ ਗੁਜ਼ਰਨ ਦੇ ਬਾਵਜੂਦ ਫੰਡਸ ਦਾ ਅਜਰਾ ਨਹੀਂ ਹੋਇਆ। 25,000 ਨਏ ਜਿਹੜੇ ਕਲਾਸਰੂਮ ਬਣਨੇ ਸਨ, ਉਹ ਜਨਾਬ ਰੁਕ ਗਏ ਨੇ। ਇਹ ਰੋਜ਼ਨਾਮਾ ਦੁਨੀਆ ਦੀ ਆਤਫ ਪਰਵੇਜ਼ ਸਾਹਿਬ ਦੀ ਖਬਰ ਹੈ। ਇਹਦਾ ਜ਼ਾਹਿਰ ਹੈ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ ਹੈ। ਅਗਲੀ ਖਬਰ ਲੈ ਲਓ। ਅਗਲੀ ਖਬਰ, ਚੀਫ ਜਸਟਿਸ ਸੁਪਰੀਮ ਕੋਰਟ ਯਾਹਿਆ ਅਫਰੀਦੀ ਸਾਹਿਬ, ਕੇਸ ਉਹਨਾਂ ਸਹੀ ਸੁਣਿਆ, ਜਿਹੜੇ ਕੰਮ ਲਈ ਹੁਣ ਉਹ ਚੀਫ ਜਸਟਿਸ ਰਹਿ ਗਏ ਨੇ, ਬਾਕੀ ਕੰਮ ਤੇ ਸਾਰੇ ਉਹਨਾਂ ਕੋਲ ਲੈ ਲਏ ਨੇ। ਔਰ ਨਾਲ ਜਸਟਿਸ ਮੁਹੰਮਦ ਸ਼ਫੀਕ ਸਦੀਕੀ ਹੈ, ਅਤੇ ਨਾਲ ਜਸਟਿਸ ਮੀਆਂ ਗੁਲ ਹਸਨ ਔਰੰਗਜ਼ੇਬ। ਇਹ ਤਿੰਨਾਂ ਦਾ ਬੈਂਚ ਸੀ। ਕੇਸ ਬੜਾ ਭਾਰਾ ਸੀ। ਇਹਨਾਂ ਨੇ ਮੁਹੰਮਦ ਹਸਨ ਸੁਲਤਾਨ ਦੀ ਤਲਾਕ ਦੇ ਉੱਤੇ ਪਟੀਸ਼ਨ ਜਿਹੜੀ ਉਹ ਨਿਪਟਾਈ ਹੈ, ਔਰ ਆਖਿਆ ਫੈਸਲਾ ਵੈਸੇ ਠੀਕ ਦਿੱਤਾ ਹੈ। ਉਹਨਾਂ ਆਖਿਆ ਜੀ ਕਿ ਅਗਰ ਖਾਮਦ ਬੀਵੀ ਨੂੰ ਇੱਕੋ ਵਾਰੀ 3 ਤਲਾਕਾਂ ਵੀ ਦੇ ਦੇ, ਜਦੋਂ ਤੱਕ 90 ਦਿਨ ਪੂਰੇ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਤਲਾਕ ਰਾਇਜ ਨਹੀਂ ਹੋਏਗੀ। ਇਹ ਨਹੀਂ ਵੀ 3 ਤਲਾਕਾਂ ਦਿੱਤੀਆਂ ਅਤੇ ਕੰਮ ਮੁੱਕ ਗਿਆ। ਅੱਛਾ, ਇਹ ਜ਼ਿਹਨ 'ਚ ਰੱਖਣਾ ਕਿ ਪੂਰੀ ਦੁਨੀਆ ਦੇ ਵਿੱਚ ਐਕਸੈਪਸ਼ਨਸ ਆਰ ਦੇਅਰ,
ਕਈ ਵਾਰੀ ਤੇ ਜਾਇਜ਼ ਤਰੀਕੇ ਨਾਲ ਇਹ ਕੰਮ ਚਾਹੀਦਾ ਹੀ ਇਸ ਤਰ੍ਹਾਂ ਹੁੰਦਾ ਹੈ ਨਾ ਕਿ ਤਲਾਕ ਕਿਸੇ ਨੂੰ ਚਾਹੀਦੀ ਹੈ, ਮਾਮਲਾਤ ਬਹੁਤੇ ਖਰਾਬ ਹੋ ਗਏ ਨੇ। ਪਰ ਬੜੇ ਸਾਰੇ ਲੋਕ ਲੜਦੇ ਨੇ ਆਪਸ ਦੇ ਵਿੱਚ ਤੇ ਫਿਰ ਸੁਲ੍ਹਾ ਵੀ ਹੋ ਜਾਂਦੀ। ਇਸ ਲਈ ਭਾਵੇਂ ਕ੍ਰਿਸਚੀਅਨਿਟੀ ਹੋਵੇ, ਭਾਵੇਂ ਜੂਡਿਜ਼ਮ ਹੋਵੇ, ਭਾਵੇਂ ਇਸਲਾਮ ਹੋਵੇ, ਭਾਵੇਂ ਕੋਈ ਮੁਲਕ ਵੀ ਹੋਵੇ, ਉੱਥੋਂ ਦਾ ਕੋਈ ਵੀ ਕਾਨੂੰਨ ਹੋਵੇ, ਜਿਹੜੀ ਤਲਾਕ ਹੈ ਨਾ ਉਹਨੂੰ ਜ਼ਰਾ ਥੋੜ੍ਹਾ ਜਿਹਾ ਸਲੋ ਕਰਦੇ ਨੇ, ਜਿਵੇਂ ਇਮੀਗ੍ਰੇਸ਼ਨ ਨੂੰ ਸਲੋ ਕਰਦੇ ਨੇ ਨਾ। ਤੁਸੀਂ ਦੁਨੀਆ ਦੇ ਕਿਸੇ ਮੁਲਕ 'ਚ ਵੀ ਜਾਓ, ਉੱਥੇ ਤੁਹਾਨੂੰ ਗ੍ਰੀਨ ਕਾਰਡ, ਪਾਸਪੋਰਟ ਜਿਹੜੀਆਂ ਸ਼ਾਵਾਂ ਵੀ ਲੈਣੀਆਂ, ਜਾਣ ਬੁੱਝ ਕੇ ਲਟਕਾਉਂਦੇ ਨੇ ਕੇਸ ਨੂੰ। ਕਿਉਂ ਲਟਕਾਉਂਦੇ ਨੇ, ਕਦੀ ਸੋਚਿਆ? ਤਾਂ ਕਿ ਤੁਹਾਡੀ ਪੁੱਛ ਪ੍ਰਤੀਤ ਪੂਰੀ ਹੋ ਜਾਏ। ਜੇ ਵਿੱਚ ਕੋਈ ਉਲਟਾ ਸਿੱਧਾ ਕੰਮ ਹੋਵੇ ਤਾਂ ਉਹ ਨਿਕਲ ਆਵੇ, ਸ਼ੈ ਬਾਹਰ ਆ ਜਾਏ ਖੁੱਲ੍ਹ ਕੇ ਵੀ ਕਿਹੜਾ ਕੰਮ ਹੈ। ਇਸੇ ਤਰ੍ਹਾਂ ਜਦੋਂ ਲੋਕੀ ਤਲਾਕ ਲੈਣ ਵਾਸਤੇ ਅਦਾਲਤਾਂ ਜਾਂਦੇ ਨੇ ਨਾ, ਪੂਰੀ ਦੁਨੀਆ ਦੇ ਵਿੱਚ, ਮੈਂ ਦੱਸਿਆ ਵੀ ਮਜ਼ਹਬ ਕੋਈ ਵੀ ਹੋਵੇ, ਕਾਨੂੰਨ ਕੋਈ ਵੀ ਹੋਵੇ, ਤੇ ਉੱਥੋਂ ਦਾ ਕਾਨੂੰਨ ਇਹ ਕਹਿੰਦਾ ਵੀ ਥੋੜ੍ਹਾ ਜਿਹਾ ਠੰਮਰ ਕੇ ਬਈ ਇੰਤਜ਼ਾਰ ਕਰੋ ਜ਼ਰਾ, ਮਹੀਨਾ 2 ਮਹੀਨੇ ਬਾਅਦ ਤੁਹਾਡੀ ਗੱਲ ਸੁਣਾਂਗੇ। ਕਈ ਮੁਲਕ ਤੇ ਐਸੇ ਨੇ ਜਿਹੜੇ ਤੁਸੀਂ ਆਪਣੇ ਵੱਲੋਂ ਸਮਝਦੇ ਹੋਵੋਗੇ ਵੀ ਇੰਜ ਉੱਥੇ ਵਿਆਹ ਹੁੰਦੇ ਨੇ ਤੇ ਇੰਜ ਤਲਾਕ ਹੁੰਦੀ। ਨਾ ਨਾ ਨਾ, ਅਮਰੀਕਾ ਵਰਗੇ ਮੁਲਕ ਦੇ ਵਿੱਚ ਕਈ ਵਾਰੀ ਸਾਲਾਂ ਲੱਗ ਜਾਂਦੇ ਨੇ ਤਲਾਕ ਫਾਈਨਲ ਹੁੰਦਿਆਂ ਹੋਇਆ। ਇਸ ਵਾਸਤੇ ਇਹ ਜਿਹੜਾ ਫੈਸਲਾ ਦਿੱਤਾ ਹੈ ਸੁਪਰੀਮ ਕੋਰਟ ਨੇ, ਚੰਗਾ ਦਿੱਤਾ ਹੈ। ਤੇ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਤੇ ਕੁੜੀਆਂ ਨੇ ਜਿਹੜੇ ਛੋਟੀ ਗੱਲ ਦੇ ਉੱਤੋਂ ਤਲਾਕ ਨੂੰ ਤੁਰ ਪੈਂਦੇ ਨੇ, ਉਹਨਾਂ ਨੂੰ ਵੀ ਮੇਰੀ ਗੁਜ਼ਾਰਿਸ਼ ਇਹੀ ਹੈ ਵੀ ਜ਼ਰਾ ਠੰਮਰ ਕੇ, ਉੱਚਾ ਨੀਵਾਂ ਕੰਮ ਹੋ ਜਾਂਦਾ ਹੈ, ਇੱਕ ਦੂਜੇ ਦੀ ਸੁਣ ਲਈ ਦੀ। ਜੇ ਹੁਣ ਮੇਰਾ ਮਤਲਬ ਇਹ ਤਾਂ ਮੈਨੂੰ ਪਤਾ ਵੀ ਜਿਹੜੇ ਪਹਿਲੇ ਸ਼ੌਕ ਹੁੰਦੇ ਨੇ ਉਹ ਛੇਤੀ ਪੂਰੇ ਹੋ ਜਾਂਦੇ ਨੇ, ਪਰ ਜਿਹੜੇ ਗਾਂ ਤੁਸੀਂ ਨਵੇਂ ਸ਼ੌਕ ਸ਼ੁਰੂ ਕਰਨੇ ਨੇ ਉਹ ਵੀ ਛੇਤੀ ਪੂਰੇ ਹੋ ਜਾਣੇ ਨੇ। ਇਸ ਲਈ ਇਹ ਥੋੜ੍ਹੀ ਹੈ ਵੀ ਆਪਾਂ ਇੱਕ ਕੰਮ 'ਚੋਂ ਨਿਕਲ ਕੇ ਤੇ ਅਗਲੇ ਪਾਸੇ ਜਿਹੜਾ ਜਨਾਬ ਵਾਲਾ ਬੜਾ ਕੋਈ ਜਨਾਬ ਉੱਥੇ ਜਨਾਬ ਵਾਸਤੇ ਜਿਹੜੀ ਹੈ ਕਿਸੇ ਮੁਲਕ ਦੀ ਕੁਈਨ ਬੈਠੀ ਹੈ, ਜਾਂ ਇਸੇ ਤਰੀਕੇ ਨਾਲ ਮੁਹਤਰਮਾ ਵਾਸਤੇ ਅੱਗੋਂ ਕਿ ਬੜਾ। ਮੈਂ ਇਹ ਨਹੀਂ ਆਂਦਾ ਕਿ ਕੋਈ ਤੁਹਾਡਾ ਅਬਿਊਜ਼ਿਵ ਰਿਸ਼ਤਾ ਹੈ ਅਤੇ ਤੁਸੀਂ ਉਹਦੇ ਵਿੱਚ ਭੁਗਤੀ ਜਾਓ, ਅਬਿਊਜ਼ ਨਹੀਂ ਭੁਗਤਣੀ ਚਾਹੀਦੀ। ਲੇਕਿਨ ਮੈਂ ਆਉਂਦਾ ਹੈ ਕਿ ਜਿਹੜੇ ਨੋਰਮਲ ਫੱਡੇ ਫੁੱਡੇ ਛੋਟੇ ਮੋਟੇ ਘਰਾਂ 'ਚ ਹੁੰਦੇ ਨੇ, ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਇੱਕ ਨੇ ਦੂਜੇ ਨਾਲ ਕਰ ਲਿਆ, ਦੂਜੇ ਨੇ ਪਹਿਲੇ ਨਾਲ ਕਰ ਲਿਆ, ਕਦੀ ਸੱਸ ਨੇ ਵਿੱਚ ਆਪਣਾ ਰੋੜਾ ਅੜਕਾ ਦਿੱਤਾ, ਅਤੇ ਕਦੀ ਨੌਂ ਨੇ, ਅਤੇ ਕਦੀ ਨਨਾਣ ਨੇ, ਅਤੇ ਕਦੀ ਫੁੱਫੀ ਨੇ, ਅਤੇ ਕਦੀ ਫੁੱਫੇ ਨੇ। ਇਹ ਜਿਹੜੇ ਛੋਟੇ ਮੋਟੇ ਦਰਗੁਜ਼ਰ ਕਰਿਆ ਕਰੋ। ਐਵੇਂ ਆਪਣੀ ਈਗੋ ਨੂੰ ਐਡੀ ਦੂਰ ਨਾ ਲੈ ਕੇ ਜਾਇਆ ਕਰੋ ਕਿ ਬਾਅਦ ਦੇ ਵਿੱਚ ਹੱਥਾਂ ਦੀਆਂ ਦਿੱਤੀਆਂ ਗੰਢਾਂ ਜਿਹੜੀਆਂ ਨੇ ਉਹ ਮੂੰਹਾਂ ਨਾਲ ਖੋਲ੍ਹਣੀਆਂ ਪੈਣ। ਇਸ ਵਾਸਤੇ ਸਾਡਾ ਮਜ਼ਹਬ ਵੀ ਇਹੀ ਆਂਦਾ ਅਤੇ ਪੂਰੀ ਦੁਨੀਆ ਦੇ ਵਿੱਚ ਵੀ ਇਹੀ ਤਰੀਕਾ ਹੈ ਵੀ ਜਦੋਂ ਕਿਸੇ ਦਾ ਘਰ ਉਜੜ ਰਿਹਾ ਹੋਵੇ ਤਾਂ ਉਹਨੂੰ ਟਾਈਮ ਦਿੰਦੇ ਨੇ ਵੀ ਸੋਚ ਲਓ ਫਿਰ। ਕਿਉਂਕਿ ਅਕਸਰ ਇਹ ਗੁੱਸੇ ਦੀਆਂ ਗੱਲਾਂ ਹੁੰਦੀਆਂ ਨੇ, ਬਾਅਦ ਦੇ ਵਿੱਚ ਬੰਦਾ ਸੋਚਦਾ ਯਾਰ ਐਡੀ ਗੱਲ ਤਾਂ ਕੋਈ ਨਹੀਂ ਸੀ ਜਿੱਡਾ ਮੈਂ ਰਿਐਕਸ਼ਨ ਦੇ ਛੱਡਿਆ। ਅਤੇ ਬੰਦਿਆਂ ਦਾ ਮਤਲਬ ਮੈਂ ਸਿਰਫ ਮਰਦਾਂ ਦੀ ਗੱਲ ਨਹੀਂ ਕਰ ਰਿਹਾ, ਔਰਤਾਂ ਦੀ ਵੀ। ਅੱਲਾ ਦੇ ਬੰਦੇ ਅਤੇ ਬੰਦੀਆਂ ਨੇ ਸਾਰੇ। ਇੱਕ ਦੂਜੇ ਨੂੰ ਥੋੜ੍ਹਾ ਬਹੁਤ ਦਰਗੁਜ਼ਰ, ਮਾਫੀ, ਥੋੜ੍ਹਾ ਬਹੁਤ ਝੋਲ ਦੇ ਦਿਆ ਕਰੋ। ਮੇਰਾ ਮਤਲਬ ਹੈ ਕਿ 303 ਦੀ ਗੋਲੀ ਨਹੀਂ ਮਾਰਨੀ ਹੁੰਦੀ, ਮਤਲਬ ਕਿ ਤਲਾਕ ਹੀ ਹਰ ਚੀਜ਼ ਦਾ ਹੱਲ ਨਹੀਂ। ਬਾਕੀ ਅਗਰ ਤੁਹਾਨੂੰ ਲੱਗੇ ਵੀ ਨਹੀਂ ਨਿਭਣੀ, ਇਹ ਕੰਮ ਬਿਲਕੁਲ ਹੀ ਮੁੱਕ ਗਿਆ, ਤਾਂ ਫਿਰ ਵੀ ਬੇਸ਼ੱਕ ਨਾ ਨਿਭਾਓ, ਲੇਕਿਨ ਆਪਣੇ ਆਪ ਨੂੰ ਮਹੀਨਾ 2 ਮਹੀਨੇ ਦਿਓ, ਠੰਡੇ ਹੋ ਕੇ ਸੋਚ ਕੇ ਫਿਰ ਫੈਸਲੇ ਕਰੋ। ਅੱਛਾ ਜੀ, ਅੱਗੇ ਅਗਲੀ ਖਬਰ ਦਿੰਨੇ ਜੀ ਤੁਹਾਨੂੰ। ਵਿਹਾੜੀ ਦੇ ਵਿੱਚ ਨੌਜਵਾਨ ਵਕੀਲ ਦੇ ਘਰ ਛਾਪਾ ਮਾਰਿਆ ਪੁਲਿਸ ਨੇ। ਜ਼ਿਸ਼ਾਨ ਸ਼ਬੀਰ ਡੇਡੀ ਐਡਵੋਕੇਟ ਔਰ ਪੁਲਿਸ ਨੇ ਫਾਇਰਿੰਗ ਕਰਕੇ ਉਹਨੂੰ ਕਤਲ ਕਰ ਦਿੱਤਾ। ਮੁਕਾਮੀ ਬਾਰ ਐਸੋਸੀਏਸ਼ਨ ਨੇ ਨੌਜਵਾਨ ਦੇ ਕਤਲ ਤੇ ਸ਼ਦੀਦ ਮੁਜ਼ੰਮਤ ਤੇ ਮੁਕੰਮਲ ਹੜਤਾਲ ਦਾ ਐਲਾਨ ਕੀਤਾ। ਇਹ ਕਿਹੜਾ ਨਵਾਂ ਕੰਮ ਹੋਣ ਡਿਆ? ਇਹ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਕਿ ਇਹ ਜਿਹੜੇ ਪੁਲਿਸ ਮੁਕਾਬਲੇ ਹੋ ਰਹੇ ਨੇ, ਅੱਜ ਸਾਰੇ ਚੁੱਪ ਨੇ, ਕੱਲ੍ਹ ਨੂੰ ਜਦੋਂ ਸਾਰਿਆਂ ਦੇ ਘਰਾਂ ਨੂੰ ਇਹ ਅੱਗ ਆਈ ਨਾ, ਉਦੋਂ ਪਤਾ ਲੱਗਣਾ। ਹਜੇ ਤਾਂ ਤੁਸੀਂ ਵੇਖਣਾ, ਅੱਲਾ ਮਾਫ ਕਰੇ, ਜੱਜਾਂ ਦੇ ਘਰ 'ਚ ਵੀ ਅੱਗ ਜਾਣੀ ਹੈ, ਪੁਲਿਸ ਵਾਲਿਆਂ ਨਹੀਂ ਰੁਕਣਾ। ਇਹ ਜਿਹੜਾ ਕੰਮ ਅੱਜ ਸ਼ੁਰੂ ਹੋਇਆ ਨਾ, ਇਹ ਪੁਲਿਸ ਵਾਲਿਆਂ ਨੇ ਅੱਗੇ ਵੀ ਕਰਨਾ ਜੇ। ਜਿਹੜੇ ਘਰਾਂ 'ਚ ਵੜ ਕੇ ਇਹਨਾਂ ਨੇ ਮਾਰਨੇ ਸ਼ੁਰੂ ਕੀਤੇ ਨੇ ਬੰਦੇ, ਇਹ ਇੱਥੇ ਨਹੀਂ ਰੁਕਣਾ ਕੰਮ ਹੁਣ। ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਇਹ ਹੈ ਕਿ ਮੁਜ਼ੰਮਲ ਸੋਹਰਵਰਦੀ ਸਾਹਿਬ, ਉਹ ਵੱਡੀ ਪਰਾਤ ਵਾਲੇ ਭਾਈ ਹੋਣੀ, ਬਲਕਿ ਵੱਡੇ ਪਤੀਲੇ ਵਾਲੇ ਭਾਈ ਹੋਣੀ, ਮੁਜ਼ੰਮਲ ਸੋਹਰਵਰਦੀ ਸਾਹਿਬ ਦਾ ਪਤਾ ਹੈ ਨਾ, ਤਮਗਾ ਇਮਤਿਆਜ਼ ਵਾਲੇ, ਵੱਡੇ ਪਤੀਲੇ ਵਾਲੇ। ਬਾਕੀ ਸਾਰਿਆਂ ਨੂੰ ਤਮਗੇ ਦਿੱਤੇ ਸਨ ਸਦਰ ਸਾਹਿਬ ਨੇ, ਤਾਂ ਉਹਨਾਂ ਦੇ ਸਿਰ 'ਤੇ ਪਤੀਲਾ ਰੱਖ ਦਿੱਤਾ ਸੀ। ਅੱਛਾ, ਮਜ਼ਾਕ ਕਰਨ ਡਿਆ, ਦਿੱਤਾ ਉਹਨਾਂ ਨੂੰ ਵੀ ਤਮਗਾ ਹੀ ਸੀ, ਪਰ ਉਹ ਯਕੀਨ ਕਰੋ ਜ਼ਿਆਦਤੀ ਕੀਤੀ ਸੀ। ਉਹ ਜਿੱਡਾ ਕਿ ਤਮਗਾ ਸੀ, ਉਹ ਭਾਈ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ, ਉਹ ਤਮਗਾ ਕਿਤੇ ਨਜ਼ਰ ਹੀ ਨਹੀਂ ਸੀ ਆਉਣ ਡਿਆ। ਇੰਝ ਹੀ ਲੱਗਦਾ ਸੀ ਕੋਈ ਬਟਨ ਹੀ ਲਾਇਆ। ਉਹਨਾਂ ਨੂੰ ਤਾਂ ਤਮਗਾ ਇਹ ਹੀ ਹੈ ਵੀ ਸਾਈਕਲ ਦਾ ਚੱਕਾ ਹੀ ਲਾ ਦਿਓ ਪਿਛਲੇ ਪਾਸੇ ਖੋਲ੍ਹ ਕੇ, ਜਾਂ ਗੱਡੇ ਛੱਡੇ ਦਾ ਚੱਕਾ ਲਾਓ, ਫਿਰ ਨਜ਼ਰ ਆਉਂਦਾ। ਬਾਕੀ ਦੇ ਭਾਈ ਉਹਨਾਂ ਦਾ ਮੇਰਾ ਮਤਲਬ ਹਿਸਾਬ ਕਿਤਾਬ ਖਿਲਾਰ ਹੀ ਐਡਾ ਗਿਆ ਵੀ ਛੋਟਾ ਮੋਟਾ ਜਿਹੜਾ ਤਮਗਾ ਹੈ ਉਹ ਤਾਂ ਪਤਾ ਹੀ ਨਹੀਂ ਲੱਗਦਾ ਵੀ ਤਮਗਾ ਹੈ। ਅੱਛਾ ਖੈਰ, ਉਹ ਭਾਈ ਹੁਣੀ ਆਂਦੇ ਨੇ ਕਿ ਸੁਪਰੀਡੈਂਟ ਦੀ ਮਰਜ਼ੀ ਉਹ ਮੁਲਾਕਾਤ ਕਰਨ ਦੇਵੇ ਜਾਂ ਨਾ ਕਰਨ ਦੇਵੇ। ਸੁਪਰੀਡੈਂਟ ਦੇ ਪਿਓ ਦਾ ਮੁਲਕ ਹੈ ਨਾ, ਉਹ ਮਰਜ਼ੀ ਹੈ। ਇਹ ਜਿਸ ਵੇਲੇ ਲੰਮਿਆਂ ਪਾਇਆ ਨਾ ਅਗਲਿਆਂ ਦੀ ਸਰਕਾਰ ਆਈ ਜਿੱਦਣ ਮੁਜ਼ੰਮਲ ਸੋਹਰਵਰਦੀ ਸਾਹਿਬ, ਸੁਪਰੀਡੈਂਟ ਸਾਹਿਬ ਨੂੰ ਲੰਮਿਆਂ ਦਾ ਮਤਲਬ ਹੈ ਕਾਨੂੰਨੀ ਤੌਰ 'ਤੇ ਲੰਮਿਆਂ। ਹੁਣ ਇਹ ਨਾ ਸਮਝ ਲੈਣਾ ਵੀ ਮੈਂ ਲਿੱਤਰ ਪੌਲੇ 'ਚ ਲੰਮਿਆਂ ਕਹਿਣ ਡਿਆ, ਅਤੇ ਨਾਲ ਆਪ ਵੀ ਸਮਝਣਾ ਕਿ ਜੀ ਗਿੱਲ ਸਾਹਿਬ ਮੈਨੂੰ ਵੀ ਧਮਕੀਆਂ ਲਾਉਂਦੇ ਨੇ। ਨਹੀਂ, ਤੁਹਾਨੂੰ ਨਹੀਂ ਮੈਂ ਧਮਕੀਆਂ ਲਾਉਂਦਾ, ਤੁਹਾਨੂੰ ਲੋੜ ਹੀ ਕੋਈ ਨਹੀਂ ਧਮਕੀ ਲਾਉਣ ਦੀ। ਤੁਸੀਂ ਵੈਸੇ ਹੀ ਬੜੇ ਸਿੱਧੇ ਹੋ ਜਾਣਾ ਜਿਸ ਦਿਨ ਇਮਰਾਨ ਖਾਨ ਦੀ ਹਕੂਮਤ ਆ ਗਈ। ਤੁਸੀਂ ਆ ਜਨਾਬ ਡਾਇਰੈਕਟ ਹਵਾਲਦਾਰ ਤਰ੍ਹਾਂ ਸਲੂਟ ਠੋਕਣਾ। ਤੁਸੀਂ ਆਖਣਾ ਜਨਾਬ ਅਸੀਂ ਹੈ ਹੀ ਤੁਹਾਡੇ, ਅਸੀਂ ਤਾਂ ਪਹਿਲਾਂ ਵੀ ਤੁਹਾਡੇ ਸੀ, ਮਜਬੂਰਨ ਉੱਥੇ ਕਰਨ ਡਏ ਸਾਂ, ਜੋ ਵੀ ਗੰਦ ਮਾਰਨ ਡਏ ਸਾਂ, ਬੜੇ ਫਸੇ ਸਾਂ ਅਸੀਂ। ਅੱਛਾ ਖੈਰ, ਮੁਖਤਸਰ ਇਹ ਹੈ ਕਿ ਇਹ ਸੁਪਰੀਡੈਂਟ ਸਾਹਿਬ ਨੂੰ ਵੀ ਕਿਸੇ ਵੇਲੇ ਜਵਾਬ ਦੇਣਾ ਪੈਣਾ, ਅਤੇ ਉਦੋਂ ਇਹਨਾਂ ਗੋਡਿਆਂ ਨੂੰ ਹੱਥ ਲਾਉਣੇ ਨੇ। ਇਹ ਮਰਜ਼ੀ ਨਾਲ ਨਹੀਂ ਮੁਲਕ ਚੱਲਦੇ।
ਇਹ ਤਾਂ ਫਿਰ ਉਹੀ ਗੱਲ ਹੋਈ, ਫੀਲਡ ਮਾਰਸ਼ਲ ਸਾਹਿਬ ਨੇ ਨੋਟੀਫਿਕੇਸ਼ਨ ਨਹੀਂ ਲਿਆ, ਉਹਨਾਂ ਦੀ ਮਰਜ਼ੀ। ਫੀਲਡ ਮਾਰਸ਼ਲ ਸਾਹਿਬ ਅਗਲੇ 10 ਸਾਲ ਰਹਿਣ, ਉਹਨਾਂ ਦੀ ਮਰਜ਼ੀ। ਇਹ ਤਾਂ ਮਰਜ਼ੀਆਂ ਨਾਲ ਮੁਲਕ ਨਹੀਂ ਚੱਲਦੇ, ਕਾਨੂੰਨ ਨਾਲ ਚੱਲਦੇ ਨੇ। ਅਤੇ ਇਮਰਾਨ ਖਾਨ ਨਾਲ ਮੁਲਾਕਾਤ ਤਾਂ ਕਰਵਾਉਣੀ ਪੈਣੀ ਹੈ। ਇਨਸ਼ਾਅੱਲਾ ਉਮੀਦ ਹੈ ਇਸ ਮੰਗਲ ਨੂੰ ਹੋਏਗੀ। ਜਿਹੜਾ ਨਹੀਂ ਕਰਵਾਉਂਦਾ, ਇਹ ਚੇਤੇ ਰੱਖਿਓ ਵੀ ਹਿਸਾਬ ਦੇਣਾ ਪੈਣਾ। ਇਹ ਕੋਈ ਰੱਬ ਦੇ ਅਸੂਲ ਵੀ ਹੁੰਦੇ ਨੇ ਔਰ ਕੋਈ ਕਾਨੂੰਨ ਦੀਆਂ ਗੱਲਾਂ ਵੀ ਨੇ, ਇਹ ਸੁੱਟੀਆਂ ਨਹੀਂ ਜਾਂਦੀਆਂ। ਜੋ ਕੁਝ ਅੱਜ ਲਿਖ ਰਹੇ ਹੋ ਉਹਦਾ ਹਿਸਾਬ ਤੁਹਾਨੂੰ ਦੇਣਾ ਪੈਣਾ। ਅੱਛਾ ਜੀ, ਅਗਲੀ ਖਬਰ ਜਨੂਬੀ ਪੰਜਾਬ ਤੋਂ। ਸ਼ੂਗਰ ਮਿੱਲਾਂ, ਗੰਨੇ ਦੀ ਪੈਦਾਵਾਰ ਵੱਧ ਗਈ, ਕਪਾਹ ਦੀ ਪੈਦਾਵਾਰ ਖਤਮ ਹੋ ਗਈ। ਕਾਟਨ ਫੈਕਟਰੀਆਂ 1200 ਤੋਂ ਘੱਟ ਹੋ ਕੇ 500 ਰਹਿ ਗਈਆਂ। 2 ਸਾਲ 'ਚ 8ਵੇਂ ਨੰਬਰ 'ਤੇ ਜਾਣ ਦਾ ਖਦਸ਼ਾ ਹੈ। ਅਤੇ ਹੁਣ ਮਸਲਾ ਇਹ ਹੈ ਕਿ ਉੱਥੇ ਵੀ ਮਿੱਲਾਂ ਟਾਈਮ 'ਤੇ ਨਹੀਂ ਚਲਾਉਣ ਡਏ, ਕਿਉਂਕਿ ਪੂਰੀ ਮਾਫੀਆ ਮਿੱਲਾਂ ਵਾਲੀ ਜਿਹੜੀ ਉਹ 'ਤੇ ਹਕੂਮਤ 'ਚ ਬੈਠੀ ਹੈ। ਅਤੇ ਜ਼ਿਮੀਂਦਾਰ ਜਿਹੜਾ ਉਹ ਮਾਰਿਆ ਗਿਆ। ਪਹਿਲਾਂ ਕਣਕ 'ਤੇ ਮਾਰਿਆ, ਹੁਣ ਕਮਾਦ 'ਤੇ ਮਾਰ ਦਿੱਤਾ। ਜ਼ਿਮੀਂਦਾਰ ਦੀ ਕੋਈ ਗੱਲ ਨਹੀਂ ਸੁਣ ਰਿਹਾ। ਬਹਰਹਾਲ ਅਸੀਂ ਦੁਆ ਕਰ ਸਕਦੇ, ਇੱਥੋਂ 'ਤੇ ਆਵਾਜ਼ ਚੁੱਕ ਸਕਦੇ ਜ਼ਿਮੀਂਦਾਰਾਂ ਵਾਸਤੇ, ਹੋਰ ਤੇ ਗੱਲ ਕੋਈ ਨਹੀਂ। ਅੱਛਾ ਜੀ, ਉਕਾੜੇ ਜਿੱਥੇ ਬੱਚੇ ਫੜ ਕੇ ਜੇਲ੍ਹਾਂ 'ਚ ਦੇਣ ਡਏ ਨੇ, ਉਸੇ ਉਕਾੜੇ ਦੀ ਗੱਲ ਅਗਲੀ ਸੁਣ ਲਓ। ਗਵਰਨਰ ਪੰਜਾਬ ਸਲੀਮ ਹੈਦਰ, ਪੀਪਲਸ ਪਾਰਟੀ ਦੇ ਗਵਰਨਰ ਨੇ, ਸਖਤ ਸਿਕਿਉਰਿਟੀ ਦੇ ਵਿੱਚ, ਇਹ ਜ਼ਰਾ ਸੁਣਨਾ ਕਰਨ ਕੀ ਗਏ ਨੇ, ਸਖਤ ਸਿਕਿਉਰਿਟੀ ਦੇ ਵਿੱਚ ਤਿੱਤਰ ਤੇ ਬਟੇਰ ਦਾ ਸ਼ਿਕਾਰ ਕਰਨ ਗਏ ਨੇ। ਇਹ ਮੈਨੂੰ ਇੱਕ ਗੱਲ ਦੱਸੋ ਵੀ ਇਹ ਮਾਸੂਮ ਤਿੱਤਰ ਤੇ ਬਟੇਰ ਮਾਰਦੇ, ਇਹ ਕਾਹਦਾ ਸ਼ਿਕਾਰ ਹੈ? ਕਾਹਦੀ ਤੁਹਾਨੂੰ ਇਹਦੇ ਵਿੱਚ ਜਨਾਬੇ ਵਾਲਾ ਇਹਦੀ 'ਚ ਤੁਹਾਨੂੰ ਬੜੀ ਕੋਈ ਜਫਾਕਸ਼ੀ ਮਹਿਸੂਸ ਹੁੰਦੀ? ਜਾਂ ਤਾਂ ਭੱਜ ਕੇ ਫੜੋ ਨਾ ਬਟੇਰੇ ਨੂੰ ਪਿੱਛੋਂ, ਤਾਂ ਸਮਝ ਆਵੇ। ਗੋਲੀ ਮਾਰ ਕੇ ਉਹਨੂੰ, ਜਾਲ ਲਾ ਕੇ, ਗੋਲੀ ਮਾਰ ਕੇ, ਕੁੱਤਿਆਂ ਨਾਲ ਫੜ ਕੇ, ਇਹ ਮੇਰਾ ਮਤਲਬ ਕਿਹੜੀ ਗੱਲ ਹੈ ਯਾਰ? ਇੱਕ ਪਰਿੰਦਾ ਉੱਡੇਗਾ, ਉਹਨੂੰ ਥੱਲੇ ਗੋਲੀ ਮਾਰੋਗੇ ਤਾਂ ਮਰ ਜਾਏਗਾ, ਇਹ ਕਿਹੜੀ ਗੱਲ ਹੈ? ਮੈਨੂੰ ਦੱਸੋ ਯਾਰ। ਮੇਰੀ ਤਾਂ ਸਮਝ, ਜਾਂ ਤਾਂ ਪਿੱਛੇ ਭੱਜ ਕੇ ਫੜੋ ਨਾ, ਪਤਾ ਲੱਗੇ ਬਈ ਸ਼ਿਕਾਰ ਹੋਣ ਡਿਆ। ਜਾਂ ਪੁਰਾਣੇ ਜ਼ਮਾਨੇ 'ਚ ਤੀਰਾਂ ਸ਼ੀਰਾਂ ਨਾਲ ਕਰਦੇ ਸਨ ਭੱਜ ਕੇ ਘੋੜਿਆਂ ਦੇ ਉੱਤੇ, ਚਲੋ ਕੋਈ ਸਮਝ ਆਉਂਦੀ ਸੀ। ਇਹ ਹੁਣ ਕਿਹੜੀ ਗੱਲ ਹੈ ਵੀ ਮੇਰਾ ਮਤਲਬ ਗੋਲੀ ਨੱਪੋ ਅਤੇ ਮੇਰਾ ਮਤਲਬ ਮਾਰ ਕੇ, ਅਤੇ ਕੱਲ੍ਹ ਨੂੰ ਲੇਜ਼ਰ ਗੰਨਾਂ ਆ ਜਾਣਗੀਆਂ, ਦੂਰੋਂ ਹੀ ਬਟਨ ਦੱਬੋ ਅਤੇ ਜਾਨਵਰ ਮਾਰ ਦਿਓ। ਇਹ ਤਾਂ ਮੇਰਾ ਮਤਲਬ ਹੈ ਕਿ ਫੋਕੀ ਜੀ ਗੱਲ ਹੈ, ਫੋਕੀਆਂ ਜੀਆਂ ਹਰਕਤਾਂ ਨੇ। ਬਹਰਹਾਲ ਗਵਰਨਰ ਸਾਹਿਬ ਗਏ ਨੇ ਜੀ। ਦੂਜੀ ਮੈਨੂੰ ਸਮਝ ਨਹੀਂ ਆਈ ਵੀ ਸਖਤ ਸਿਕਿਉਰਿਟੀ 'ਚ ਕੀ ਤੁਹਾਨੂੰ ਤਿੱਤਰਾਂ ਤੋਂ ਡਰ ਲੱਗਦਾ ਹੈ ਜਾਂ ਬਟੇਰਿਆਂ ਨੇ ਤੁਹਾਨੂੰ ਪੈ ਜਾਣਾ ਹੈ? ਮਤਲਬ ਹੈ ਕਿ ਅੰਨੇ ਹੱਥ ਬਟੇਰਾ ਆਇਆ ਹੈ ਜਨਾਬ ਗਵਰਨਰ ਸਾਹਿਬ, ਇੱਕ ਤੁਹਾਡੇ ਹੱਥ ਕੋ ਅੰਨੇ ਹੱਥ ਬਟੇਰਾ ਆ ਗਿਆ ਗਵਰਨਰੀ ਜਿਹੜੀ ਹੈ ਵੀ ਸਖਤ ਸਿਕਿਉਰਿਟੀ ਦੇ ਵਿੱਚ ਤਿੱਤਰ ਤੇ ਬਟੇਰਿਆਂ ਦਾ ਸ਼ਿਕਾਰ ਕਰਨ ਡਏ। ਉਹ ਵੀ ਉਕਾੜੇ ਜਾ ਕੇ, ਔਰ ਸਰਕਾਰ ਨੇ ਮਨਾ ਕੀਤਾ ਤਿੱਤਰ ਤੇ ਬਟੇਰ ਦਾ ਕਰਨ ਤੋਂ ਸ਼ਿਕਾਰ। ਹੁਣ ਦਿਲ ਕਰੇ ਅੱਗੋਂ ਆਖਣ ਮੇਰੇ ਕੋਲ ਫੀਲਡ ਮਾਰਸ਼ਲ ਤਰ੍ਹਾਂ ਇਸਤਸਨਾ ਹੈ, ਮੈਂ ਜੋ ਮਰਜ਼ੀ ਕਰਾਂ, ਮੈਨੂੰ ਕੋਈ ਪੁੱਛ ਨਹੀਂ ਸਕਦਾ। ਇੱਕ ਤਾਂ ਹਰ ਬੰਦਾ ਹੀ ਸਿਰ 'ਤੇ ਇਸਤਸਨਾ ਚੁੱਕੀ ਫਿਰਦਾ ਹੈ। ਖੈਰ, ਇਹ ਵੀ ਇੱਕ ਖਬਰ ਸੀ ਜੀ। ਕੋਟਲੀ ਦੇ ਵਿੱਚ 10 ਸਾਲ ਦੇ ਬੱਚੇ 'ਤੇ FIR ਦੇ ਦਿੱਤੀ। ਕੋਟਲੀ ਆਜ਼ਾਦ ਕਸ਼ਮੀਰ ਦੇ ਵਿੱਚ ਫੌਜਦਾਰੀ ਮੁਕੱਦਮੇ 'ਚ, ਕ੍ਰਿਮੀਨਲ ਕੇਸ ਦੇ ਵਿੱਚ 10 ਸਾਲ ਦੇ ਬੱਚੇ ਦੇ ਉੱਤੇ ਪੁਲਿਸ ਨੇ FIR ਦੇ ਦਿੱਤੀ। ਹਾਲਾਂਕਿ 12 ਸਾਲ ਤੋਂ ਘੱਟ ਬੱਚੇ ਦੇ ਉੱਤੇ FIR ਦਿੱਤੀ ਹੀ ਨਹੀਂ ਜਾ ਸਕਦੀ ਕ੍ਰਿਮੀਨਲ ਕੇਸ ਦੀ, ਦੇ ਛੱਡੀ ਅਗਲਿਆਂ ਨੇ। ਉਹ ਆਉਂਦੇ ਨੇ ਜਦੋਂ ਇੱਥੇ ਫੀਲਡ ਮਾਰਸ਼ਲ ਬਗੈਰ ਨੋਟੀਫਿਕੇਸ਼ਨ ਤੋਂ ਚੱਲ ਸਕਦਾ ਹੈ ਤੇ 10 ਸਾਲ, ਇਹ ਮੈਨੂੰ ਤਾਂ ਲੱਗਦਾ ਜਿਹੜੇ ਬੱਚੇ ਨੇ ਜੰਮਣਾ ਹੈ ਨਾ, ਪੇਸ਼ਗੀ FIR ਦੇ ਦੇਣੀ ਵੀ ਜਨਾਬ ਇਹ ਜੰਮਣ ਲੱਗਾ ਤੇ ਇਹ ਗੁਨਾਹ, ਇਹਦਾ ਜੰਮਣਾ ਪਾਕਿਸਤਾਨ 'ਚ ਗੁਨਾਹ, ਇਸ ਗੁਨਾਹ ਦੀ ਦਫਾ ਤਾਜ਼ੀਰਾਤ ਤੇ ਫਲਾਨੀ ਦੇ ਤਹਿਤ ਅਸੀਂ ਇਹਦੇ ਜੰਮਣ ਦੇ ਉੱਤੇ ਤੇ ਜਿਹੜੀ ਹੈ ਨਾ ਉਹ ਫੌਜਦਾਰੀ FIR ਦੇਣ ਡਏ। ਮੈਨੂੰ ਤਾਂ ਲੱਗਦਾ ਇਹ ਵਕਤ ਆਉਣ ਵਾਲਾ, ਇਸ ਤੋਂ ਥੱਲੇ ਤੇ ਮੁੜਨਗੇ ਨਹੀਂ। ਅੱਛਾ ਜੀ, F11 ਅਬੂ ਧਾਬੀ ਟਾਵਰ ਇਸਲਾਮਾਬਾਦ, F11 ਦੇ ਵਿੱਚ ਉੱਥੇ ਜਨਾਬ SP ਸਦਰ ਡਿਵੀਜ਼ਨ ਸੈਯਦ ਕਾਜ਼ਮ ਨਕਵੀ ਸਾਹਿਬ ਨੇ ਬਹੁਤ ਵੱਡਾ ਆਪਰੇਸ਼ਨ ਕੀਤਾ। ਬੜੇ ਵੱਡੇ ਦਹਿਸ਼ਤਗਰਦ ਫੜੇ ਨੇ। ਅਤੇ ਤੁਸੀਂ ਸੋਚਦੇ ਹੋਵੋਗੇ ਕੋਈ ਐਟਮ ਬੰਬ ਸ਼ੰਬ ਦੇ ਨਾਲ ਫੜ ਲਏ। ਨਹੀਂ ਜਨਾਬ, ਉੱਥੇ ਡਾਂਸ ਪਾਰਟੀ ਹੋ ਰਹੀ ਸੀ ਅਤੇ ਬੜੀ ਤਫਸੀਲ ਦੱਸੀ ਗਈ ਹੈ ਜਨਾਬ ਕਿ 100 ਦੇ ਕਰੀਬ ਮਰਦ ਅਤੇ ਖਵਾਤੀਨ ਉੱਥੇ ਜਨਾਬ ਜਿਹੜੇ ਉਹ ਠੁਮਕੇ ਲਾ ਰਹੇ ਸਨ ਅਤੇ ਪੁਲਿਸਾਂ ਪੈ ਗਈਆਂ। ਬੜੀ ਤਫਸੀਲ ਨਾਲ ਬੜੀ ਸੋਹਣੀ ਖਬਰ ਲਿਖੀ, ਜਿਹੜੀ PRO ਹੈ ਨਾ ਪੁਲਿਸ ਦਾ, ਉਹਨੇ ਖਬਰ ਦੇ ਵਿੱਚ ਤੇ ਰੰਗ ਹੀ ਭਰੇ ਨੇ। ISPR ਸਾਹਿਬ ਤਰ੍ਹਾਂ ਵਾਲਾ ਕੰਮ ਕੀਤਾ। ਜਿਵੇਂ ਉਹ ਨਹੀਂ ਆਉਂਦੇ ਯੂਨੀਵਰਸਿਟੀ 'ਚ ਗਏ ਅਤੇ ਉੱਥੇ ਬੱਚਿਆਂ ਨੇ ਆਖਿਆ ਵੀ ISPR ਸਾਹਿਬ ਬਾਰ ਆਉਣ, ਫੇਰ ਆਉਣ, ਮੁੜ ਆਉਣ ਸਾਡੇ ਕੋਲ। ਇੰਜ ਦੇ ਹੀ ਇੱਥੇ ਵੀ ਮੋਤੀ ਪਰੋਏ ਨੇ। ਉਹ ਆਉਂਦੇ ਨੇ ਕਿ ਉਹਨਾਂ ਨੇ ਜਨਾਬ ਖੁਫੀਆ ਜਿਹੜੀ ਇੰਟੈਲੀਜੈਂਸ ਦੇ ਉੱਤੇ ਉਹਨਾਂ ਨੇ ਉੱਥੇ ਛਾਪਾ ਮਾਰਿਆ ਅਤੇ ਆਪਣੇ ਬੜੇ ਹੀ ਇਤਮਾਦ ਵਾਲੇ ਬੰਦਿਆਂ ਨੂੰ, ਬੜੀ ਉਹਦੇ 'ਚ ਲਫਾਜ਼ੀ ਹੈ ਕਿ ਇਤਮਾਦ ਵਾਲੇ ਬੰਦਿਆਂ ਨੂੰ ਨਾਲ ਲਿਆ ਥਾਣੇ ਤੋਂ, ਔਰ ਬੜੇ ਖੁਫੀਆ ਤਰੀਕੇ ਦੇ ਨਾਲ ਉਹਨਾਂ ਨੇ ਜਾ ਕੇ ਛਾਪਾ ਮਾਰਿਆ ਅਤੇ 60 ਮੁੰਡੇ ਅਤੇ ਕੁੜੀਆਂ ਉੱਥੋਂ ਫੜ ਲਈਆਂ। ਦੋਸ਼ੀਜ਼ਾ ਜਿਹੜੀਆਂ ਸਨ, ਅਤੇ ਦੂਸਰੇ ਤਾਂ ਪਤਾ ਨਹੀਂ ਦੋਸ਼ੀਜ਼ਾ ਉਹਨਾਂ ਨੂੰ ਆਖਾਂਗੇ ਜਾਂ ਕੀ ਆਖਾਂਗੇ, ਮੇਰਾ ਤਾਂ ਖਿਆਲ ਹੈ ਸ਼ਹੀਦੇ ਹੀ ਆਖਾਂਗੇ ਦੂਜਿਆਂ ਨੂੰ। ਸ਼ਹੀਦੇ ਅਤੇ ਦੋਸ਼ੀਜ਼ਾ ਜਿਹੜੀਆਂ ਸਨ ਉਹ ਫੜ ਲਈਆਂ ਉੱਥੋਂ, ਅਤੇ ਬਾਕੀ ਜਿਹੜੇ 40 ਉਹ ਫਰਾਰ ਹੋ ਗਏ। ਅਤੇ ਫਰਾਰ ਹੋਣ ਵਾਲਿਆਂ ਦੀਆਂ ਵੀ CCTV ਅਸੀਂ ਜਿਹੜੀਆਂ ਵੇਖ ਲਈਆਂ। ਇਸ ਮੁਲਕ ਦੀ ਹਾਲ ਵੇਖ ਲਓ ਵੀ ਜੇ ਕੋਈ ਇਕੱਠਾ ਹੋ ਕੇ ਨੱਚਣ ਟੱਪਣ ਡਿਆ ਅਤੇ ਉਹਨੂੰ ਇਹੋ ਜਿਹਾ ਜੁਰਮ ਬਣਾ ਕੇ ਪੇਸ਼ ਕਰਨ ਡਏ ਨੇ ਜਿਵੇਂ ਉਹਨੇ ਪਤਾ ਨਹੀਂ ਕੀ ਕਰ ਛੱਡਿਆ। ਅੱਛਾ, ਹੁਣ ਜੁਰਮ ਕੀ ਦੱਸਿਆ ਕਿ ਜੀ ਉੱਚੀ ਆਵਾਜ਼ 'ਚ ਮਿਊਜ਼ਿਕ ਸੀ, ਡਾਂਸ ਹੋ ਰਿਹਾ ਸੀ, ਡਾਂਸ ਫਲੋਰ ਸੀ। ਉਹ ਖੁਦਾ ਦਾ ਨਾਂ ਲਵੋ ਜੇ ਦੁਨੀਆ ਕੋਈ। ਹੁਣ ਤੁਹਾਡੇ 'ਚੋਂ ਵੀ ਕਈਆਂ ਨੇ ਮੈਨੂੰ ਆਖਣਾ ਵੀ ਗਿੱਲ ਸਾਹਿਬ ਤੁਸੀਂ ਫਾਸ਼ੀ ਫੈਲਾਉਣ ਡੇ ਹੋ। ਨਹੀਂ, ਮੈਂ ਇਹ ਨਹੀਂ ਆਂਦਾ ਵੀ ਫਾਸ਼ੀ ਕਰੋ।
ਲੇਕਿਨ ਅਗਰ ਕੋਈ ਆਪਣੇ ਘਰ ਦੇ ਅੰਦਰ ਕੋਈ ਕਰਨ ਡਿਆ ਹੈ ਤੇ ਉਹਦੇ ਘਰ ਵੜ ਕੇ ਜਾ ਕੇ ਤੁਹਾਡਾ ਕੰਮ ਕੀ ਉੱਥੇ ਵੜਨਾ। ਇਹ ਦੱਸਣ ਰਹੇ ਨੇ ਕਿ ਜੀ ਮੰਥਲੀ ਲਈ ਸੀ ਪੁਲਿਸ ਨੇ ਤੇ ਇਸ ਲਈ ਉੱਥੇ ਕੰਮ ਚੱਲਣ ਡਿਆ ਸੀ। ਤੇ ਮੇਰਾ ਖਿਆਲ ਉੱਤੇ ਮੰਥਲੀ ਨਹੀਂ ਪਹੁੰਚੀ, ਜੇ ਉੱਤੇ ਪਹੁੰਚ ਜਾਂਦੀ ਤੇ ਛਾਪਾ ਨਾ ਵੱਜਦਾ। ਬਹਰਹਾਲ ਇਹ ਜਨਾਬ ਪੁਲਿਸ ਦੀਆਂ ਪ੍ਰਾਇੋਰਟੀਜ਼ ਇਹ ਨੇ। ਦੂਜੇ ਪਾਸੇ ਦਹਿਸ਼ਤਗਰਦ ਜਿਹੜੇ ਨੇ ਉਹ ਠੋਕੀ ਆਉਂਦੇ ਨੇ ਹਰ ਥਾਂ ਦੇ ਕੰਮ ਨੂੰ। ਪਿਛਲੇ ਦਿਨੋਂ ਉਹਨਾਂ ਨੇ ਕਚਹਿਰੀ ਦੇ ਵਿੱਚ ਬੰਬ ਪਾੜ ਦਿੱਤਾ ਸੀ, ਉੱਤੇ ਤਵੱਜੋ ਨਹੀਂ। ਤੇ ਦੋਸ਼ੀਜ਼ਾਏ ਤੇ ਸ਼ੀਦੇ ਉਹਨਾਂ ਦੇ ਮਗਰ ਪੁਲਿਸ ਚੜੀ ਹੈ। ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।